और टेंट दिखा लो। जी तुरे 398 गाबे करेले दा जी एक आ छप्पड़ा दो सरकारी छप्पड़े ते मेरे लागे आ जाओ। की नाम है ਤੁਹਾਡਾ? ਅਵੈਸ ਸਾਹਿਬ ਜੀ ਇਸ ਪਿੰਡ ਦੇ ਵਸਨੀਕ ਆ ਜੀ ਤੇ ਇਹ ਦੱਸਦੇ ਆ ਵੀ ਦੋ ਛੱਪੜ ਸੀ ਸਰਕਾਰੀ ਇੱਕ ਉਹ ਛੱਪੜ ਆ ਤੇ ਇੱਕ ਪਰਲੇ ਪਾਸੇ ਇੱਕ ਉਹ ਸਾਹਮਣੇ ਉੱਧਰ ਹਾਂ ਉਹ ਵੀ ਤੁਹਾਨੂੰ ਚੋਣ ਨੇ ਤੇ ਕਿੱਡਾ ਵੱਡਾ ਪਿੰਡ ਹੈ ਪਿੰਡ ਜੇ ਹੈ ਤਕਰੀਬਨ ਦੋ ਟ੍ਰਾਂਸਫਾਰਮਰ ਕਿੰਨੇ ਇੱਥੇ ਇੱਕ ਟ੍ਰਾਂਸਫਾਰਮਰ ਤੁਸੀਂ ਲਾ ਲਓ ਹਿਸਾਬ ਵੀ ਖੇਡੋ ਤੇ ਦੇਖਿਆ ਜੀ ਆ ਪਿੰਡ ਦੇ ਲਾਗੇ ਨਾ ਨਿੱਕੇ ਨਿੱਕੇ ਬਾਲ ਆ ਤੇ ਉਹਨਾਂ ਨੇ ਛੋਟੇ ਹੱਥ ਫੜਿਆ ਤੇ ਉਹ ਲੱਲਾ ਲੂਣ ਖੇਡ ਰਹੇ ਹੈ ਲੱਲਾ ਲੂਣ ਖੇਡਦੇ ਆ ਇਸ ਟਾਈਮ ਆ ਨਿੱਕੇ ਨਿੱਕੇ ਬਾਲਾ ਦਿਖਾਈ ਛੋਟਾ ਅਜੇ ਇਹਦੇ ਕੋਲ ਛੋਟਾ ਇਦਾਂ ਇੱਕ ਛੋਟਾ ਦਿਖਾਈ ਚਲੋ ਖੇਡੋ ਅਸੀਂ ਤੁਹਾਨੂੰ ਵਿਖਾਉਂਦੇ ਆ ਖੇਡ ਕੇ ਦਿਖਾਓ ਲੱਲਾ ਲੂਣ ਖੇਡੋ ਅਸੀਂ ਯਾਰ ਸਾਡੀ ਵੀਡੀਓ ਬਣਾਓ ਹੈ ਉਹ ਕੈਮਰਾ ਦੇਖ ਕੇ ਖੇਡਦੇ ਆ ਯਾਰ ਬਹੁਤ ਪੁਰਾਣਾ ਬੋਰਡ ਜਿੰਨੇ ਬੰਦਿਆਂ ਕਹਿੰਦੇ ਸੀ ਇਦਾਂ ਹੀ ਵੇਖਿਆ ਇੰਨਾ ਪੁਰਾਣਾ ਬੋਰਡ 2.5 ਸਾਲ ਹੋ ਗਏ ਨੇ ਫਿਰ ਤੋਂ ਹੋ ਗਈ ਇਹਨਾਂ ਦਾ ਬਹੁਤ ਕਾਫੀ ਸਾਰਾ ਬਹੁਤ 250 ਸਾਲ ਦੱਸਦੇ ਆ ਜੀ ਇਹਦੀ ਉਮਰ ਇਸ ਬੋਰਡ ਦੀ ਜੇ ਉੱਚੀ ਥਾਂ ਤੇ ਜਾਂ ਕੋਈ ਲਾਗੇ ਜਾ ਕੇ ਦਿਖਾ ਪਤਾ ਲੱਗੇ ਕਿੰਨਾ ਪੁਰਾਣਾ ਬੋਰਡ ਚੱਲ ਵਾਰੀ ਦੇ ਉੱਤੇ ਉਹ ਤੂੰ ਉੱਤੇ ਚੜ ਜਾ ਸਮਾਨ ਦੇ ਆ ਉੱਥੇ ਸਮਾਨ ਦੇ ਚੜ ਕੇ ਦਿਖਾ ਨਾਮ ਹੀ ਲਿਖਿਆ ਸਭ ਕੀ ਇਹਨੇ ਦੇ ਖੇਡੋ ਅਸੀਂ ਆਉਂਦੇ ਪਏ ਸਿੱਧੇ ਹੋ ਆ ਬੋਰਡ ਬਣਾ ਲਈਏ ਫਿਰ ਆਨੇ ਤੁਹਾਡੇ ਹੱਥ ਸਿੱਧੇ ਹੋ ਲੱਗਣਿਆ ਤੋਂ ਬਚ ਕੇ ਆ ਜੀ ਬੋਰਡ ਹੈ ਇਹਦਾ ਮੋਟਰ ਇਹਨੂੰ ਕੈਮਰੇ 'ਚ ਪਤਾ ਨਹੀਂ ਹੁੰਦਾ ਆ ਰਿਹਾ ਕਿ ਨਹੀਂ ਇਹ 2 ਕਨਾਲਾਂ ਤੋਂ ਜ਼ਿਆਦਾ ਜਗ੍ਹਾ ਦੇ ਵਿੱਚ ਖਲੋਤਾ ਆ ਜੋ ਸਮਾਨ ਸਵਾ ਦੋ ਸਾਨੂੰ ਨਹਿਰੀ ਪਾਣੀ ਵੀ ਇਸ ਪਿੰਡ ਨੂੰ ਹੈ ਜੀ ਨਹਿਰੀ ਖਾਲਾ ਜਿੱਥੇ ਤੇ ਨਹਿਰ ਐਂਡ ਹੋ ਰਹੀ ਹੈ ਇੱਥੇ ਹਾਂ ਬਾ ਨਹਿਰ ਦਾ ਸਮਝੋ ਅਖੀਰ ਹੋ ਰਿਹਾ ਇੱਥੇ ਇਹ ਟੇਲਾਂ ਤੇ ਆ ਵਿਚਾਰੇ ਉਹ ਸ਼ੁਰੂ ਹੋ ਗਈ ਜੀ ਲੱਲਾ ਲੋ ਸ਼ੁਰੂ ਹੋ ਗਿਆ ਜੀ ਉਧਰੋਂ ਇੱਕ ਬੰਦਾ ਗੈਂਦ ਸਿੱਟਦਾ ਅੱਗੇ ਸੋਟੇ ਲਾ ਕੇ 4-5 ਜਣੇ ਖਲੋਤੇ ਆ ਤੇ ਉਹ ਜਿਹੜਾ ਦਾ ਲੱਗ ਜਵੇ ਗੈਂਦ ਲੱਗ ਜਵੇ ਉਹਦੇ ਸਿਰ ਵਾਰੀ ਹਾਂ ਜਦੋਂ ਪਿੰਡੇ ਨੂੰ ਗੈਂਦ ਲੱਗ ਗਈ ਜਦੋਂ ਸੋਟੇ ਨਾਲ ਜਿੱਥੇ ਮਰਜ਼ੀ ਸਿੱਟ ਦੇਣਾ ਤੇ ਆਪਣਾ ਇੱਕ ਇਹ ਲੱਲਾ ਲੂਣ ਹੈ ਜੀ ਉਹ ਲੱਗ ਗਈ ਲੱਗੀ ਉਹ ਛੋਟਾ ਫਿਰ ਉਹਨੇ ਫੜ ਲਿਆ ਉਹ ਵਾਰੀ ਉਹਦੀ ਸਿਰ ਵਾਰੀ ਆ ਖੇਡਾ ਯਾਰ ਕੀ ਸਿਸਟਮ ਇਹ ਲੱਲਾ ਲੂਣ ਹੈ ਜੀ ਉਹ ਤਾਂ ਲੱਲਾ ਲੋਣ ਦਾ ਤਾਂ ਮੈਨੂੰ ਮੇਰੇ ਤੋਂ ਗਣਾ ਕਿੰਨੂੰ ਪਤਾ ਹੈ ਤੁਹਾਡਾ ਕੀ ਸਿਸਟਮ ਅੱਛਾ ਉਹ ਇੱਕ ਗੱਲ ਤਾਂ ਆਪਾਂ ਭੁੱਲ ਗਏ ਭਾਈ ਇਹ YouTube ਚੈਨਲ ਹੈ ਇਹ ਵੀ ਅੱਛਾ ਹੁਣ ਪਿੰਡ ਦਿਖਾ ਦੇ ਕੋਈ ਹੋਰ ਸ਼ੈ ਹੈਗੀ ਹੈ ਤੇ ਲੱਲਾ ਲੂਣ ਤਾਂ ਦਿਖਾ ਉਹ ਕੁਗੇਨ ਬੈਠ ਕੇ ਖੇਡਦੇ ਬੰਦਾ ਉਹ ਜਿਹੜਾ ਕਿੱਧਰ ਗਿਆ ਜਿਹੜਾ ਕਹਿੰਦਾ ਸੀ ਕੀ ਸਿਸਟਮ ਉਹ ਲੈ ਗਿਆ ਮਤਲਬ ਬਸ ਹੁਣ ਇੱਥੇ ਕੀ ਚੀਜ਼ ਪਹਾੜ ਪੂੜ ਹੋਣ ਇੱਥੇ ਆਬਸ਼ਾਰਾਂ ਕੋਈ ਚੱਲਦੀ ਆਬਸ਼ਾਰਾਂ ਕੋਈ ਨਹੀਂ ਇੱਥੇ ਅੱਛਾ ਇੱਥੇ ਕੋਈ ਹੋਰ ਕੁਝ ਨਹੀਂ ਕਹਿੰਦਾ ਵੀ ਘਰ ਕੂਆ ਹੀ ਇਦਾਂ ਹੀ ਹੈ ਛੱਡਦੇ ਨਜ਼ਰ ਆ ਰਹੀਆਂ ਘੋੜੀਆਂ ਆ ਰਹੀਆਂ ਜੀ ਨੁਕਰੀ ਘੋੜੀ ਬਹੁਤ ਸਵਾਦੀ ਘੋੜੀ ਚੱਲ ਚਲੀ ਇੱਥੇ ਪਿੰਡ ਦੇ ਵਿੱਚ ਬੰਦੇ ਬੈਠੇ ਉੱਪਰ ਜੀ ਇੱਥੇ ਬਹੁਤ ਲੱਗਦੇ ਆ ਉਹ ਚੱਕੀ ਲੱਗੀ ਹੈ ਜੀ ਆਟੇ ਵਾਲੀ ਅੱਗੇ ਦਿਖਾ ਯਾਰ ਚਿੱਕੜ ਜਾ ਤੇ ਅਸਮਾਨ ਨੂੰ ਦੇ ਮੋਬਾਈਲ ਮੇਰੇ ਵਾਲਾ ਤੂੰ ਦਿਖਾ ਨਾ ਅੱਗੋਂ ਨੂੰ ਪਿੱਛੇ ਫੜਾਇਆ ਹੈ ਕੈਮਰਾ ਇਦਾਂ ਆ ਵੀ ਖਸਤਾ ਪਿੰਡ ਪਿੱਛੇ ਬੈਕਵਰਡ ਏਰੀਆ ਇਹ ਆਹੋ ਜੀ ਨਹੀਂ ਜੀ ਅਸੀਂ ਇਹਨੂੰ ਇਹ ਤਾਂ ਨਹੀਂ ਕਹਿੰਦੇ ਖਸਤਾ ਹਾਲ ਜਾਂ ਬੈਕਵਰਡ ਤਾਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਨਸੀਬਾਂ ਵਾਲੇ ਲੋਕ ਹੈ
ਇੱਥੇ ਨਾ ਤਾਂ ਟੀ ਪਾ ਇੱਥੇ ਲਾਗੇ ਰੋਡ ਕੋਈ ਨਹੀਂ, ਲਾਗੇ ਮਿਲ ਫੈਕਟਰੀ ਕੋਈ ਸਰ ਨਹੀਂ। ਤੁਹਾਨੂੰ ਇੱਥੇ ਨਾ ਇਹ ਪਿੰਡ ਇਸ ਤਰ੍ਹਾਂ ਦਾ ਹੈ, ਬਿਲਕੁਲ ਮੈਂ ਸਮਝਦਾ ਨੇਚਰ ਦੇ ਕਰੀਬ ਆ ਨਾ। ਤੁਹਾਨੂੰ 8 ਵਜੇ ਤੋਂ ਬਾਅਦ ਬੰਦਾ ਬਾਹਰ ਨਜ਼ਰ ਨਹੀਂ ਆਏਗਾ ਇਸ ਪਿੰਡ ਵਿੱਚ। 8 ਵਜੇ ਸਾਰੇ ਸੌਂ ਜਾਂਦੇ ਆ ਤੇ ਹੁਣ ਇੱਥੇ ਆ ਵੀ ਨਾ ਜਾਏਗਾ ਕਿਤੇ ਵੀ। ਕੋਈ ਸ਼ੈ ਨਜ਼ਰ ਨਹੀਂ ਆਉਂਦੀ। ਆਹੋ 8 ਵਜੇ ਜੀ ਸੌਂ ਜਾਂਦੇ ਆ ਬੰਦੇ, ਤੜਕੇ ਉੱਠਦੇ ਆ। ਬਿਲਕੁਲ ਸਵੇਰ ਜਨਾਬ ਉੱਠਣਾ ਹੈ ਇਹਦੇ ਲਈ ਜਨਾਬ ਤੁਹਾਨੂੰ ਖੇਤਾਂ ਦੇ ਅੰਦਰ ਲੋਕ ਨਜ਼ਰ ਆਉਣਗੇ। ਵਾਹ ਜੀ ਵਾਹ। ਮੈਂ ਤੇਰੇ ਨਾਲ ਜਿਵੇਂ ਇੱਕ ਦੋ ਕੰਮ ਲੱਗ ਜਾਣਾ ਹੇਠਾਂ ਲੈ ਕੇ ਤੇਰਾ ਪਤਾ ਨਹੀਂ ਗੱਲ ਕਰਾਂਗੇ। ਇੱਥੇ ਮੈਂ ਤੁਹਾਡੀ ਵੀਡੀਓ ਤੇ ਵੇਖਦਾ ਰਹਿਣਾ। ਮੈਂ ਇਹ ਨੁੱਕਰ ਆ ਗਈ ਪਿੰਡ ਦੀ। ਇੱਥੇ ਸਟਾਪ ਕਰ ਇੱਕ ਵਾਰ। ਲਓ ਜੀ ਅਵੈਸ ਸਾਹਿਬ ਬਹੁਤ ਮਿਹਰਬਾਨੀ, ਬੜਾ ਚੰਗਾ ਲੱਗਾ। ਤੁਸੀਂ ਆਪਣਾ ਪਿੰਡ ਵੀ ਸਾਨੂੰ ਘੁਮਾਇਆ ਤੇ ਉਹ ਮਿੱਟੀ ਦੇ ਭਾਂਡੇ ਵੀ ਬਣਦੇ ਦਿਖਾਏ ਤੇ ਬਹੁਤ ਚੰਗਾ ਲੱਗਾ। ਅਵੈਸ ਸਾਹਿਬ ਨੇ ਸਾਨੂੰ ਟਾਈਮ ਵੀ ਦਿੱਤਾ। ਬਹੁਤ ਸ਼ੁਕਰੀਆ ਜੀ ਅਨੰਦ ਸਾਹਿਬ, ਤੁਸੀਂ ਵੀ ਤਸ਼ਰੀਫ ਲਾਇਆ ਤੇ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ। ਹਾਂਜੀ ਇਨਸ਼ਾਅੱਲਾ। ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਤੁਹਾਡੇ ਨਾਲ ਮਿਲਣ ਦਾ। ਨਹੀਂ ਤੁਹਾਡਾ ਅੱਜ ਮੌਕਾ ਮਿਲਿਆ ਇਨਸ਼ਾਅੱਲਾ। ਤੁਸੀਂ ਭਾਈ ਸਾਡੇ ਜੀ, ਤੁਸੀਂ ਜਮ ਆਓ ਸਾਡੇ ਕੋਲ, ਤੁਹਾਡਾ ਆਪਣਾ ਘਰ ਆ ਜੀ। ਤੇ ਇੱਥੇ ਹੁਣ ਆਇਆ ਵੀ ਪਿੰਡ ਦੇ ਵਿੱਚ ਨਾ ਤਾਂ ਕੋਈ ਇੱਥੇ ਬਹੁਤਾ ਖਰਚਾ ਨਹੀਂ ਹੁੰਦਾ ਪਿੰਡ ਦੇ ਵਿੱਚ। ਪਿੰਡ ਅੱਜ ਵੀ ਉਦਾਂ ਹੀ ਹੈ, ਸਸਤੇ ਹੀ ਗੁਜ਼ਾਰਾ ਹੁੰਦਾ। ਕਈ ਸ਼ਾਮਾਂ ਜਿਹੜੀਆਂ ਤੁਹਾਨੂੰ ਘਰ ਦੀਆਂ ਲੱਭ ਜਾਂਦੀਆਂ ਵੀ ਮੁੱਲ ਨਹੀਂ ਲੈਣੀਆਂ ਪੈਂਦੀਆਂ। ਹੁਣ ਆ ਬੰਦੇ ਆ ਨਾ, ਇਹਨਾਂ ਦਾ ਦੇਖ ਲਾ ਹੁਣ 100 ਡੰਗਰ ਤੇ ਇਹਨਾਂ ਦਾ ਰੁਪਈਏ ਦਾ ਖਰਚਾ ਨਹੀਂ। ਇਹਨਾਂ ਨੇ ਟੋਰ ਫੇਰ ਕੇ ਇਦਾਂ ਹੀ ਨਾ ਚਰਾ ਕੇ ਤੇ ਸ਼ਾਮ ਨੂੰ ਘਰਾਂ ਨੂੰ ਆ ਜਾਂਦੇ ਆ ਤੇ ਮੱਝਾਂ ਰੱਜ ਜਾਂਦੀਆਂ। ਤੇ ਮੱਝਾਂ ਵੀ ਦੇਖ ਲਾ ਤੂੰ ਕੈਸੀਆਂ ਸੋਹਣੀਆਂ ਝੋਟੀਆਂ, ਲੰਬੀਆਂ ਨਸਲੀ ਝੋਟੀਆਂ, ਲੰਬੀਆਂ ਪੂਛਲਾਂ ਵੇ ਨਾ, ਕਿਹਦਾ ਨਿਜ਼ਾਮ ਬਣਾਇਆ ਉਹਨਾਂ ਨੇ। ਤੇ ਇਦਾਂ ਆਪਣਾ ਰੋਜ਼ਗਾਰ ਬੰਦਾ ਚਲਾਇਆ। ਮੈਂ ਗੱਲ ਕਰਦਾ ਸੀ ਵੀ ਰਾਤੀ 8 ਵਜੇ ਬੰਦੇ ਸੌਂ ਜਾਂਦੇ ਆ। ਯਾਰ ਗੱਲ ਤੋਂ ਗੱਲ ਆਈ ਆ, ਤਿਲਾਣਾ ਦੀ ਤਾਂ ਗੱਲ ਕਰਦੇ ਕੋਈ। ਹਾਂਜੀ ਤਿਲਾਂ ਵਾਲੇ ਵਿਚਾਰੇ ਨਾ ਜੀ, ਬਸ ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ। ਇਹ ਕਹਾਣੀ ਖਤਮ ਆ ਆਖੀਰ ਤੇ ਆ ਵੀ ਕਿੱਲਾ ਝਾੜਦੇ ਆ ਵਿੱਚੋਂ ਮਣ ਨਹੀਂ ਨਿਕਲਦਾ। ਤਿਲਾਂ ਦਾ ਇਹ ਹਾਲਾਤ ਆ। ਗੱਲ ਯਾਰ ਮੈਂ ਹੋਰ ਕਰ ਰਿਹਾ ਸੀ, ਗੱਲ ਮੈਂ ਇਹ ਕਰ ਰਿਹਾ ਸੀ ਵੀ ਬੰਦੇ 8 ਵਜੇ ਸੌਂ ਜਾਂਦੇ ਆ, ਪਰ ਤੂੰ ਇਹ ਦੇਖ ਵੀ ਉੱਠਦੇ ਕਿੰਨੇ ਵਜੇ ਆ। ਬੰਦੇ ਉੱਠਦੇ ਆ ਮੂੰਹ ਨੇਰੇ, ਮੂੰਹ ਨੇਰੇ। ਕਦੀ ਵੀ ਸੂਰਜ ਤੋਂ ਨਾ ਇਹ ਬਾਅਦ ਨੇ ਸੂਰਜ ਨੂੰ ਉੱਠਣ ਨਹੀਂ ਦਿੱਤਾ। ਇਹ ਪਹਿਲਾਂ ਉੱਠ ਜਾਂਦੇ ਆ ਤੜਕੇ, ਮੂੰਹ ਨੇਰੇ ਉੱਠ ਕੇ ਆਪਦੇ ਕੰਮਾਂ ਕਾਰਾਂ ਦੇ ਉੱਤੇ। ਹੁਣ ਮੋਟਰਸਾਈਕਲਾਂ ਦੇ ਉੱਤੇ ਨਾ ਸਾਡੇ ਇੱਥੇ ਸਵਾਰੀ ਹੁਣ ਬਣ ਗਿਆ ਸਕੂਟਰ, ਵੱਡਾ ਕੀ ਛੋਟਾ ਕੀ। ਉਹ ਨਿਆਣਾ ਲਈ ਤੂੰ ਨਿੱਕਾ ਨਿਆਣਾ ਦੇਖ ਪਾਣੀ ਲਈ ਯਾਰ, ਪਾਣੀ ਵੀ ਮੁੱਲਦਾ ਕਿਉਂ, ਪਾਣੀ ਫਿਲਟਰ ਵਾਲਾ ਲੈ ਕੇ ਆ। ਨਿੱਕਾ ਜਿਹਾ 2 ਡਰਮੀਆਂ ਰੱਖੀ, ਇੰਨਾ ਭਾਰ ਤੇ ਉਹ ਚਿੱਕੀ ਜਾ ਰਿਹਾ। ਇਹ ਗੱਲ ਆ, ਬਸ ਆਹ ਗੱਲ ਆ। ਹੁਣ ਦੌਰ ਜਿੱਦਾਂ ਬਦਲ ਰਿਹਾ, ਅੱਗੇ ਪਾਣੀ ਦਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ, ਕਿਸੇ ਦੇ ਦਿਮਾਗ 'ਚ ਵੀ ਨਹੀਂ ਸੀ ਵੀ ਪਾਣੀ ਵੀ ਮੁੱਲ ਲੈ ਕੇ ਪੀਵਾਂਗੇ। ਤੇ ਆ ਪੀ ਰਹੇ ਆ ਹੁਣ ਤੇਰੇ ਸਾਹਮਣੇ। ਹੁਣ ਇਦਾਂ ਜਿਹੜੀ ਕਹਿ ਲਾ ਵੀ ਇਹ ਮਰੱਬਿਆਂ ਦੀ ਸੜਕ ਹੀ ਆ, ਪਿੰਡ ਨੂੰ ਆ ਰਹੀ ਹੈ ਤੇ 8-10 ਮਰੱਬੇ ਪਿੰਡ ਦੂਰ ਆ, ਜ਼ਿਆਦਾ ਹੋਣਾ 15 ਮਰੱਬੇ ਹੋਣਾ। ਹੁਣ ਇੱਥੇ ਤੇਲ ਤੂਲ ਦੀ ਬਹੁਤੇ ਲਾਏ ਹੋਏ ਲੋਕਾਂ ਨੇ। ਹੁਣ ਖੜੇ ਇਦਾਂ ਕੀਤੇ ਹੋਏ ਆ ਵੀ ਜਿਵੇਂ ਮੰਨੇ ਵੀ ਵੱਡੇ ਅਫਸਰ ਖੜੇ ਹੁੰਦੇ ਆ ਬੰਨ ਕੇ। ਮਿਨਿਸਟਰ ਖੜੇ ਗਾਲ ਲੱਗੇ ਇੱਕ ਦੂਏ ਦੇ ਖੜੇ ਇੱਥੇ ਗਾਲ ਲਾ ਕੇ ਰੋ ਰਹੇ ਆ। ਗਾਲ ਲਾ ਕੇ ਰੋਣੇ, ਇਹਨਾਂ ਦੇ ਵਿੱਚ ਹੈ ਹੀ ਕੁਝ ਨਹੀਂ, ਰੋਣਾ ਹੀ ਇਹਨਾਂ ਨੇ। ਤੇ ਇਦਾਂ ਬਸ ਐਤਕੀ ਥੋੜਾ ਜਿਹਾ ਰਗੜਾ ਜਿਹਾ ਲੱਗ ਗਿਆ ਜ਼ਿਮੀਦਾਰ ਨੂੰ। ਤੇ ਚਲੋ ਕੋਈ ਨਹੀਂ, ਹੁੰਦੇ ਰਹਿੰਦੇ। ਹੁਣ ਸੱਜੇ ਪਾਸੇ ਚਰੀ ਹੈ, ਹੁਣ ਬੰਦੇ ਨੇ ਸਾਫਾ ਮੋਢੇ ਤੇ ਰੱਖਿਆ, ਦੇਖ ਕੇ ਠਾਠਣਾ ਜਾ ਰਿਹਾ, ਆਪਣਾ ਆਰਾਮ ਨਾਲ ਤੁਰਿਆ ਜਾ ਰਿਹਾ। ਹੁਣ ਜੀ ਅਗਲਾ ਪਿੰਡ ਆ ਗਿਆ ਸੀ, ਉਦਾਂ ਹੀ ਜਿਵੇਂ ਸੜਕੀ ਦੇ ਉੱਤੇ ਆ ਰਹੇ ਸੀ, ਇੱਕ ਪਿੰਡ ਆ ਗਿਆ, ਅਗਲਾ ਪਿੰਡ ਆ ਗਿਆ। ਇਹ ਪਿੰਡ ਵੀ ਬੜਾ ਸੋਹਣਾ, ਮਸਜਿਦ ਦਿਖਾਈਏ ਸੱਜੇ ਪਾਸੇ, ਇਹਨੇ ਦਿਖਾਤੀ, ਤੂੰ ਨਹੀਂ ਦਿਖਾਈ। ਤੇ ਇਦਾਂ ਹੁਣ ਆਰਾ ਲੱਗਿਆ ਹੋਇਆ ਲੱਕੜ ਦਾ। ਇੱਥੇ ਬਾਹਰ ਕੱਢ ਲੈ ਯਾਰ ਮੋਬਾਈਲ ਤੋਂ, ਬਾਹਰ ਕੱਢ ਲੈ। ਹਾਂ ਇਦਾਂ ਹੁਣ ਆਹ ਕਹਿ ਲਓ ਵੀ ਪਿੰਡ ਨਾ ਇਦਾਂ ਬਣਿਆ ਹੈ ਤੇ ਸੱਜੇ ਖੱਬੇ ਇਦਾਂ ਜੀ ਆ ਪੁਰਾਣਾ ਪਿੰਡ। ਤੇ ਉਹ ਬੰਦੇ ਕਹਿੰਦੇ ਵੀ ਆ ਹੁਣ ਸਾਹਮਣੇ ਜਿਹੜੀ ਆ ਹਰਿਆਲੀ ਜੀ ਆ ਨਾ, ਇਹ ਛੱਪੜ ਆ ਤੇ ਇਹ ਪਿੰਡ ਦਾ ਸਾਂਝਾ ਛੱਪੜ ਆ। ਇਹਨੂੰ ਨਹਿਰ ਦਾ ਪਾਣੀ ਵੀ ਪਾਸ ਹੋਇਆ, ਜਿਹਦੇ ਵਿੱਚ ਲੋਕ ਮੱਝਾਂ ਨਵਾਉਂਦੇ ਸੀ। ਪਰ ਜਿਵੇਂ ਕਹਿੰਦੇ ਨਾ ਬੰਦੇ ਪੜ੍ਹ ਲਿਖ ਕੇ ਬੂੜ ਮਾਤੇ ਇਦਾਂ ਹੋ ਗਏ ਵੀ ਇਸ ਛੱਪੜ ਦੇ ਵਿੱਚ ਨਾ ਇਹਨਾਂ ਨੇ ਗੰਦਾ ਪਾਣੀ ਘਰਾਂ ਦਾ ਛੱਡਣਾ ਸ਼ੁਰੂ ਕਰਤਾ। ਗੰਦਾ ਪਾਣੀ ਛੱਡ ਕੇ ਵਿੱਚ ਆ ਬੂਟੀ ਹੋ ਗਈ। ਲੈ ਹੁਣ ਡੰਗਰਾਂ ਦੇ ਕਿਉਂ ਕਿਸੇ ਹੱਥ ਨਾਲ, ਬੰਦੇ ਦੇ ਹੱਥ ਨਾਲ ਡੰਗਰ ਦੇ ਉਹ ਪਾਣੀ ਗੰਦਾ ਖਲੋਤਾ ਵਿੱਚ। ਹੁਣ ਉਹ ਡੰਗਰ ਵੀ ਨਹੀਂ ਵਿੱਚ ਵੜਦੇ, ਬੰਦੇ ਵੀ ਨਹੀਂ ਵੜਦੇ। ਤੇ ਅੱਗੇ ਪਾਣੀ ਨਹਿਰ ਦਾ ਤਾਜ਼ਾ ਪਾਣੀ ਆਉਂਦਾ ਸੀ। ਇੱਕ ਪਿੰਡ ਨੂੰ ਆਮ 2-2 ਛੱਪੜ ਮਿਲੇ ਹੋਏ ਸੀ ਡੰਗਰਾਂ ਵਾਸਤੇ। ਜਿੰਨੇ ਮਰਜ਼ੀ ਪਿੰਡ ਦੇ ਡੰਗਰ ਹੁੰਦੇ ਸੀ, ਰਸ਼ ਨਹੀਂ ਪੈਂਦਾ ਸੀ। ਇਸ ਟਾਈਮ ਨੂੰ ਛੱਪੜਾਂ ਦੇ ਵਿੱਚ ਨਾ ਘੱਟ ਕਾਲੇ ਹੋਏ ਹੁੰਦੇ ਸੀ, ਪਾਣੀ ਦਿਖਦਾ ਨਹੀਂ ਸੀ। ਇਹਨੇ ਬੰਦੇ ਲਿਆ ਕੇ ਡੰਗਰ ਵਿੱਚ ਪਾਉਂਦੇ ਸੀ। ਪਰ ਹੁਣ ਜਿਵੇਂ ਤੁਹਾਨੂੰ ਦੱਸਿਆ ਨਹੀਂ, ਬੰਦੇ ਲਿਖ ਪੜ ਕੇ ਤੇ ਉਹ ਕੰਮ ਹੀ ਸਾਰੇ ਕਸੂਤੇ ਕਰੀ ਜਾਂਦੇ। ਹੁਣ ਆ ਖੁਰਲੀ ਹੈ ਨਹੀਂ ਢੱਕਾ ਕਾਰਿਆ ਪੱਟਿਆ ਦੇ ਤੇ ਰੇੜੀ ਦੇ ਉੱਤੇ ਇਹ ਆਪਣਾ ਇਦਾਂ ਵੀ ਸਰ ਜਾਂਦਾ ਜਿਹੜਾ ਹੈ। ਉਹ ਮੱਖੀ ਚੀਨਾ ਸੋਹਣਾ। ਇਹ ਜੀ ਆ ਦੂਆ ਪਿੰਡ ਵੀ ਅਸੀਂ ਜਾਂਦੇ ਤੁਹਾਨੂੰ ਵਿਖਾਤਾ, ਕਿਉਂ ਇੱਥੇ ਕੱਚੀ ਜੀ ਪੱਕੀ ਹੈ ਤੇ ਉਹ ਟੋਏ ਟਿੱਬੇ ਜਿਹੇ ਵਿੱਚ, ਤੇ ਤੁਸੀਂ ਬਹੁਤਾ ਭਜਾ ਕੇ ਨਹੀਂ ਇੱਥੋਂ ਲੰਘਾ ਸਕਦੇ ਕੋਈ ਸ਼ਾਇਦ।
ਤੇ ਮੱਠਾ ਜਾ ਰਹੇ ਆ ਤੇ ਮੈਂ ਕਿਹਾ ਵੀ ਨਾਲ ਨਾ ਉਹ ਤੁਹਾਨੂੰ ਦਿਖਾਈ ਜਾਵਾਂ ਬੁਰਗੀਆਂ ਦੇ ਉੱਤੇ ਡੰਗਰ ਖਲੋਤੇ ਆ ਟਾਈਮ ਡੰਗਰ ਸਾਡਿਆਂ ਦੇ ਵੀ ਪੱਠੇ ਥਾਣੇ ਹੋਣੇ ਮੈਂ ਜਾ ਕੇ ਦੇਖ ਲੈਂਦਾ ਪਰ ਇਹ ਹੁਣ ਹਰ ਜਗ੍ਹਾ ਇਸ ਟਾਈਮ ਪੱਠੇ ਪੈ ਜਾਂਦੇ ਆ ਕਿਉਂ ਹੋਰ ਘੰਟੇ ਨੂੰ ਧਾਰਾਂ ਚੋਣੀਆਂ ਧਾਰਾਂ ਚੋ ਕੇ ਨਾ ਤੇ ਬਸ ਫਿਰ ਬੰਦੇ ਵਿਹਲੇ ਹੋ ਕੇ ਭੜਕਾਣ ਕੇ ਗੱਲਾਂ ਕਰਨਗੇ ਬਹਿ ਕੇ ਰਾਤ ਨੂੰ ਜਾਂ ਕੋਈ ਝੂਠ ਸੱਚ ਸੁਣਾ ਕੋ ਸਿਆਸਤਾਂ ਦੀਆਂ ਗੱਲਾਂ ਕੋ ਇਦਾਂ ਬਸ ਉਹ ਕਰਨਗੇ ਮੈਂ ਕਹਿੰਦਾ ਬਸ ਨਾ ਕਰੀ ਮੈਨੂੰ ਸਾਹ ਚੜਿਆ ਪਿਆ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਲੋਕ ਆ ਰਹੇ ਆ ਆਪਣੇ ਪਿੰਡ ਇਹ ਕਹਿ ਲਓ ਵੀ ਸ਼ਹਿਰੋਂ ਹੋ ਕੇ ਆ ਰਹੇ ਆ ਕੋਈ ਕੰਮ ਗਿਆ ਕੋਈ ਬਿਜਲੀ ਦਾ ਬਿੱਲ ਜਮ੍ਹਾਂ ਕਰਾਉਣ ਗਿਆ ਕੋਈ ਕਿਸੇ ਦੀ ਕੋਈ ਮਸ਼ੀਨ ਖਰਾਬ ਸੀ ਅੱਗੋਂ ਬੱਚਾ ਵੀ ਪੁੱਤਰਾ ਆ ਰਿਹਾ ਟੱਗਾ ਝੋਟਾ ਰੇੜੀ ਦੇ ਵਿੱਚ ਝੋਟਾ ਜੋੜਿਆ ਹੈ ਝੋਟਾ ਭੂਤਰਿਆ ਜਿਹਾ ਹੋਇਆ ਵੀ ਉਹ ਕਿਤੇ ਖੇ ਖਰਾਬਾ ਨਾ ਕਰ ਦੇਵੇ ਥੋੜਾ ਜਿਹਾ ਧਿਆਨ ਦੇਣਾ ਇਦਾਂ ਹੁਣ ਲੋਕ ਮੁੜ ਕੇ ਆਪਣੇ ਆਪਣੇ ਪਿੰਡਾਂ ਨੂੰ ਆ ਰਹੇ ਆਪਣੇ ਘਰਾਂ ਨੂੰ ਆ ਰਹੇ ਵੀ ਸਮਝੋ ਇਹਨਾਂ ਦੇ ਭਾਅ ਦੀ ਹੁਣ ਸ਼ਾਮ ਉਂਝ ਵੀ ਸ਼ਾਮ ਹੀ ਹੋ ਗਈ ਤੇ ਆਪਣੇ ਘਰਾਂ ਦੇ ਵਿੱਚ ਰਾਤ ਨੂੰ ਹੁਣ ਇਹਨਾਂ ਨੇ ਹੁਣ ਮੁੜ ਕੇ ਨਹੀਂ ਨਿਕਲਣਾ ਤੁਹਾਨੂੰ ਜਾਂਦਾ ਕੋਈ ਨਹੀਂ ਦਿਖੂਗਾ ਆਂਦੇ ਹੀ ਦਿਖਣਗੇ ਵੀ ਸ਼ਹਿਰੋਂ ਬੰਦੇ ਹੁਣ ਮੁੜ ਕੇ ਆ ਰਹੇ ਆਪਣਾ ਕੰਮ ਕਾਰ ਕਰਕੇ ਨਹੀਂ ਇੱਥੇ ਤੇ ਨਹੀਂ ਆਪਣੇ ਨਾਲ ਦੇ ਹੋਣੇ ਨਾ ਆਇਆ ਗਿਆ ਜਾਂਦਾ ਵਿੱਚੋਂ ਕਰਨਾ ਜਾਨੂੰ ਕਿਹੜਾ ਕੋਈ ਪਾਬੰਦੀ ਕੋਈ ਕਰਫਿਊ ਲੱਗਾ ਕਿਸੇ ਨੇ ਕੋਈ ਪਾਣੀ ਬੰਨਣ ਜਾਣਾ ਕੋਈ ਹੋਰ ਕੰਮ ਹੈ ਉਹਦਾ ਕੋਈ ਟਾਈਮ ਤਾਂ ਨਹੀਂ ਨਾ ਹੁੰਦਾ ਤਾਂ ਕੰਮ ਕਰਨੇ ਹੀ ਪੈਂਦੇ ਆ ਕੋਈ ਦਵਾਈ ਦਾਰੂ ਕਿਸੇ ਨੇ ਲੈਣਾ ਆ ਪਾਸੇ ਬੜੇ ਕੱਚੇ ਕੋਠੇ ਤੇ ਬੜੀ ਕੱਚੀਆਂ ਹਵੇਲੀਆਂ ਬਣੀਆਂ ਕਿਸੇ ਦਿਨ ਟਾਈਮ ਬਾਬਾ ਜੀ ਮੈਂ ਦਿਖਾਉਂਗਾ ਬਾਬਾ ਸਾਈਕਲ ਦੇ ਉੱਤੇ ਆਇਆ ਆਪਣਾ ਆਰਾਮ ਨਾਲ ਸ਼ਹਿਰੋਂ ਹੋ ਕੇ ਸਿਆਣੇ ਕਹਿੰਦੇ ਆ ਵੀ ਜਿੱਦਾਂ ਸ਼ਾਮ ਹੁੰਦੀ ਹੈ ਨਾ ਸੂਰਜ ਦਿਖਾਓ ਥੋੜਾ ਜਿਹਾ ਹੁਣ ਸੂਰਜ ਛਿਪ ਰਿਹਾ ਸ਼ਾਮ ਢਲ ਰਹੀ ਹੈ ਜੀ ਇਸ ਟਾਈਮ ਨਾ ਸੂਰਜ ਦਿਨ ਢਲ ਰਿਹਾ ਸ਼ਾਮ ਹੋ ਰਹੀ ਆ ਪਿਛਲਾ ਪਹਿਰਾ ਸ਼ੁਰੂ ਹੋ ਗਿਆ ਜਿਵੇਂ ਕਿਸੇ ਬੰਦੇ ਦਾ ਪਿਛਲਾ ਪਹਿਰਾ ਸ਼ੁਰੂ ਹੋ ਗਿਆ ਬਸ ਇਦਾਂ ਜ਼ਿੰਦਗੀ ਇਦਾਂ ਇੱਕ ਦਿਹਾੜੀ ਤਰ੍ਹਾਂ ਹੀ ਹੈ ਵੀ ਸਵੇਰ ਹੁੰਦੀ ਆ ਫਿਰ ਉਹਦਾ ਬੜਾ ਬੰਦਾ ਚੌਕਸ ਹੁੰਦਾ ਹਸ਼ਾਸ਼ ਬਸ਼ਾਸ਼ ਹੁੰਦਾ ਫਿਰ ਦੁਪਹਿਰਾ ਹੁੰਦਾ ਦੁਪਹਿਰਾ ਝੱਟ ਟੇਕਦਾ ਬੰਦਾ ਕਹਿੰਦਾ ਵੀ ਮੈਂ ਮੇਰੇ ਸਿਰ ਚੋਂ ਸੂਰਜ ਨਿਕਲਦਾ ਸਿਰ 'ਚ ਗਰੂਬ ਹੁੰਦਾ ਉਹ ਸਮਝਦਾ ਵੀ ਮੈਂ ਹੀ ਮੈਂ ਆ ਭੁੱਲ ਜਾਂਦਾ ਹਰ ਗੱਲ ਨੂੰ ਹਰ ਸ਼ੈ ਨੂੰ ਬੰਦਾ ਫਿਰ ਬੰਦਾ ਆਪਣੇ ਔਕਾਤੋਂ ਬਾਹਰ ਹੋ ਜਾਂਦਾ ਉਹ ਸਮਝਦਾ ਵੀ ਮੈਂ ਸਦਾ ਰਹਿਣਾ ਵੀ ਮੈਂ ਹੀ ਆ ਪਰ ਫਿਰ ਜਦੋਂ ਪਿਛਲਾ ਪਹਿਰਾ ਸ਼ੁਰੂ ਹੁੰਦਾ ਨਾ ਸ਼ਾਮ ਅਭਿਆਸ ਸਰਕ ਟਾਈਮ ਦਾ ਡਿਗਰ ਦਾ ਵੇਲਾ ਤੇ ਫਿਰ ਉਹਨੂੰ ਪਤਾ ਲੱਗਦਾ ਕਿ ਨਹੀਂ ਯਾਰ ਇਹ ਟਾਈਮ ਢਲ ਗਿਆ ਹੁਣ ਆ ਟਾਈਮ ਢਲ ਗਿਆ ਨਾ ਤੇ ਹੁਣ ਪਿਛਲਾ ਪਹਿਰਾ ਤੇ ਦਿਨ ਸ਼ਾਮ ਹੋ ਰਹੀ ਆ ਬੱਕਰੀਆਂ ਵਾਲੇ ਡੰਗਰ ਪਸ਼ੂ ਜਿਹੜੇ ਚਰਾਣ ਵਾਲੇ ਆ ਨਿੱਕੇ ਵੱਡੇ ਸਾਰੇ ਉਹ ਆਪਣਾ ਮਾਲ ਡੰਗਰ ਹੁਣ ਮੋੜ ਕੇ ਪਿੰਡ ਨੂੰ ਲਿਆ ਰਹੇ ਜਿੱਦਾਂ ਅੱਗੇ ਤੁਹਾਨੂੰ ਦੱਸਿਆ ਸੀ ਵੀ ਮੱਝਾਂ ਲਿਆ ਰਹੇ ਸੀ ਇਦਾਂ ਹੀ ਹੁਣ ਬੱਕਰੀਆਂ ਵਾਲੇ ਵੀ ਆਪਣਾ ਚਰਾ ਚਰੂ ਕੇ ਨਾ ਉਹ ਵਾਪਸ ਆ ਰਹੇ ਆਪਣੇ ਘਰਾਂ ਨੂੰ ਇਹ ਬਸ ਇਹ ਮਾਲਕ ਦੀ ਵੰਡ ਡਿਊਟੀ ਆ ਕੋਈ ਕਿੱਦਾਂ ਨਿਕਲਦਾ ਕੋਈ ਕਿੱਦਾਂ ਨਿਕਲਦਾ ਤੇ ਉਹ ਆਪਣੀ ਡਿਊਟੀ ਕਰਕੇ ਸ਼ਾਮ ਨੂੰ ਆਪਣੇ ਘਰੇ ਆ ਜਾਂਦਾ ਇਹ ਬੜੀ ਗੱਲ ਹੁੰਦੀ ਆ ਮੈਂ ਕਹਿੰਦਾ ਸਿਆਣੇ ਕਹਿੰਦੇ ਆ ਵੀ ਤੁਹਾਡੇ ਕੋਈ ਕਰਨ ਨੂੰ ਕੰਮ ਨਾ ਹੋਵੇ ਇਹ ਇਸ ਤੋਂ ਵੱਡੀ ਬਦਬਖਤੀ ਕੋਈ ਨਹੀਂ ਤੇ ਬੰਦਾ ਆਰੇ ਲੱਗਾ ਰਵੇ ਕੁਛ ਨਾ ਕੁਛ ਕਰਦਾ ਰਵੇ ਖੋਤਿਆਂ ਦੀ ਮੰਡੀ ਲੱਗੀ ਆ ਨਾ ਇੱਥੇ ਤਾਂਦਲੇ ਜੀ 18 ਤਰੀਕ ਨੂੰ ਸਾਰੇ ਐਲਾਨ ਸੁਣ ਲਓ ਤਾਂਦਲੇ 18 ਤਰੀਕ ਨੂੰ ਖੋਤਿਆਂ ਦੀ ਮੰਡੀ ਲੱਗਦੀ ਹੈ ਜਿਹੜੇ ਬੰਦੇ ਨੇ ਵੇਚਣਾ ਖਰੀਦਣਾ ਲੈਣਾ ਉਹ ਆਪਣਾ 18 ਤਰੀਕ ਨੂੰ ਉੱਥੇ ਮੰਡੀ ਦੇ ਵਿੱਚ ਤਾਂਦਲੇ ਪਹੁੰਚ ਸਾਡੇ ਇੱਥੋਂ ਬਹੁਤ ਲਾਰੀਆਂ ਭਰ ਲੰਘਦੀਆਂ ਖੋਤੀਆਂ ਚੱਲ ਕੀ ਹਾਲ ਹੈ ਠੀਕ ਹੈ ਮਾਫੀ ਚਾਹੁੰਦੇ ਜੀ ਤੁਹਾਨੂੰ ਇੰਤਜ਼ਾਰ ਦੇਣੇ ਨਹੀਂ ਮਾਫੀ ਤੁਹਾਨੂੰ ਦੇਖਣਾ ਪਿਆ ਜੀ ਸਾਡੀ ਵਜ੍ਹਾ ਤੋਂ ਬਹਿਣਾ ਪਿਆ ਜੀ ਉਹ ਚੱਕਾ ਸਾਹਿਬ ਕੈਮਰੇ ਵਾਲਾ ਮੇਰਾ ਤੁਹਾਡਾ ਹਾਂ ਜੀ ਜੱਗਾ ਸਾਹਿਬ ਆ ਇਹਨਾਂ ਨੇ ਨਵਾਂ ਗੀਤ ਗਾਇਆ ਜੀ ਪਾਸ਼ਾ ਨੂੰ ਵੀ ਮਿਲ ਲਓ ਵੀ ਗਾਣ ਨੂੰ ਫਿਰਦਾ ਹੈ ਪਾਸ਼ਾ ਜੱਟ ਸਾਹਿਬ ਆਏ ਜੀ ਸਾਡੇ ਪੰਜਾਬੀ ਦੇ ਬੜੇ ਵੱਡੇ ਬੁਲਾਰ ਜੀ ਅੱਲਾ ਜੀ ਹਾਂ ਪਾਸ਼ਾ ਦੱਸੀ ਮਾੜਾ ਜਿਹਾ ਵੀਡੀਓ ਬੰਦ ਕਰਨੀ ਹੋਵੇ ਦੱਸ ਦੇ ਗੀਤ ਗਾ ਇਹ ਆ ਜੀ ਜੱਗਾ ਸਾਹਿਬ ਮਾਸ਼ਾਅੱਲਾ ਇਹਨਾਂ ਨੇ ਬੜਾ ਚੰਗਾ ਗਾਣਾ ਗਾਇਆ ਤੇ ਮੈਂ ਤੇ ਅੱਗੇ ਕਿਸਾਨਾਂ ਸਾਹਿਬ ਬੈਠੇ ਗੱਲ ਕਰਦੇ ਸੀ ਵੀ ਜੇ ਤਾਂ ਅੱਲਾ ਖੈਰ ਕਰੇ ਹਿੱਟ ਹੋ ਗਿਆ ਤੇ ਫਿਰ ਦਵਾਵਾਂ ਤੇ ਜੁੱਤੀਆਂ ਤੇ ਵੜਦੇ ਪਈਆਂ ਨਹੀਂ ਹੇਟਾ ਜੀ ਜੱਗਾ ਹੇਟਾ ਜੀ ਬਹੁਤ ਸੋਹਣਾ ਮੁੰਡੇ ਨੇ ਬੜੀ ਮਿਹਨਤ ਕਰੀ ਹੈ ਜੀ ਸਾਰੀ ਰਿਕਾਰਡਿੰਗ ਗਾਣੇ ਦੀ ਸਾਰਾ ਕੁਝ ਇਹਨੇ ਆਪ ਕਰਿਆ ਹੈ ਹਾਂ ਬੜੀ ਦਿਨ ਰਾਤ ਮਿਹਨਤ ਕਰਕੇ ਬਹੁਤ ਮਿਹਨਤ ਕਰ ਰਿਹਾ ਗਾਣੇ ਦੀ ਲਿਖਾਈ ਵੀ ਤੇ ਲਿਖਦਾ ਵੀ ਆਪ ਆ ਜੀ ਮੈਂ ਅੱਗੇ ਗਾਣਾ ਸੁਣ ਲਿਆ ਜੀ ਇਹਨਾਂ ਦਾ ਰਿਕਾਰਡ ਵੀ ਕਰ ਲਿਆ ਤੇ ਮੈਂ ਬੈਸਟ ਵਿਸ਼ੇਸ ਆ ਜੀ ਇਹਦੇ ਲਈ ਅੱਲਾ ਪਾਕ ਇਹਨੂੰ ਕਾਮਯਾਬ ਕਰੇ ਤੇ ਹੋਰ ਇਦਾਂ ਦੇ ਗਾਣੇ ਗਾਣ ਸਾਨਾ ਸਾਹਿਬ ਇਹ ਤੁਹਾਡਾ ਨਾ ਬਹੁਤ ਵੱਡਾ ਪਾਨਾ ਕਿ ਤੁਸੀਂ ਜਿਹੜਾ ਨਵੇਂ ਮੁੰਡੇ ਆ ਨਾ ਉਹਨਾਂ ਨੂੰ ਤੁਸੀਂ ਬੜੀ ਸਪੋਰਟ ਕਰ ਰਹੇ ਆ ਜਿੱਦਾਂ ਪਾਸ਼ਾ ਸਾਹਿਬ ਹੋ ਗਏ ਇਹ ਬੜੀ ਵੱਡੀ ਗੱਲ ਹੁੰਦੀ ਆ ਇਹੀ ਸਿਆਣੇ ਕਹਿੰਦੇ ਆ ਵੀ ਬੰਦੇ ਦੀ ਦੁਨੀਆ ਤੇ ਆਉਣ ਦਾ ਮਕਸਦ ਵੀ ਇਹੀ ਆ ਕਿ ਦੁਨੀਆ ਵਾਸਤੇ ਕੁਝ ਕਰ ਜੋ ਆਪਣੀ ਜ਼ਾਤ ਵਾਸਤੇ ਤਾਂ ਹਰ ਬੰਦਾ ਹੀ ਕੁਝ ਨਾ ਕੁਝ ਕਰਦਾ ਤੇ ਇਹ ਮੁੰਡੇ ਦਾ ਤੋਂ ਆਪਣਾ ਦੱਸ ਦੇ ਚੈਨਲ ਚੋਂ ਜਿੱਥੇ ਕਰਨਾ ਮੈਂ ਉੱਥੇ ਮੇਰਾ ਚੈਨਲ ਦਾ ਨਾਮ ਹੈਗਾ ਜੱਗਾ ਜੀ 204 ਫਿਰੋਜ਼ਪੁਰ ਵਾਲਾ ਤੇ ਸਾਰੇ ਭਰਾਵਾਂ ਦੇ ਰਿਕਵੈਸਟ ਹੈ ਕਿ ਯਾਰ ਮੇਰੇ YouTube ਦੇ ਚੈਨਲ ਤੇ ਇੱਕ ਵਾਰੀ ਜਾਣ ਕੇ ਨਾ ਗਾਣਾ ਸੁਣੋ ਜ਼ਰੂਰ ਚੰਗਾ ਲੱਗੇ ਜਾਂ ਨਾ ਲੱਗੇ ਕਿਉਂਕਿ ਮੈਂ ਮਿਹਨਤ ਬਹੁਤ ਕੀਤੀ ਆ ਤੋ ਕੱਲਾ ਹੀ ਕੋਈ ਸਪੋਰਟ ਨਹੀਂ ਆਪਣੀ ਆ ਚਾਚੇ ਤਾਏ ਆਪਣੇ ਭਰਾ ਹੀ ਆ
ਇਹਨਾਂ ਦੀ ਸਪੋਰਟ ਹੈਗੀ ਆ, ਹੋਰ ਆਪਾਂ ਨੂੰ ਕੋਈ ਕਿਸੇ ਦੀ ਸਪੋਰਟ ਨਹੀਂ ਹੈਗੀ ਤੇ ਨਾ ਕਿਸੇ ਨਾਲ ਕੋਈ ਲੱਗ ਪਿਆ ਦੀ। ਇੱਕ ਵਾਰੀ ਗਾਣਾ ਸੁਣਿਆ ਹਾਂ ਸੁਣ ਕੇ ਦੱਸਿਓ ਇੱਧਰ ਦਿਖਾ ਦੇ ਆ ਕੈਮਰਾ ਇੱਧਰ ਮਾਰਦੀਆਂ ਵੀ ਪੁਰਾਣੇ ਗੋਜਰੇ ਤੋਂ ਆਏ ਜੀ ਉਥੋਂ ਕੁਝ ਪਾਸ਼ਾ ਸਾਹਿਬ ਨਾਲ ਇਹ ਕੋਈ ਦੱਸ ਜੀ ਸਰੋਜਾ ਸਾਹਿਬ ਇਹ ਇਮਰਾਨ ਸਾਹਿਬ ਆ ਜੀ ਤੁਹਾਡੇ ਬੜੇ ਵੱਡੇ ਫੈਨ ਨੇ ਭਰਾ ਸਾਡੇ ਜਨਾਬ ਹੋਣੀ ਆਪਣਾ ਕੀ ਉਹਨਾਂ ਦਾ ਨਾਮ ਨਾ ਮੁਦੱਸਰ ਕੰਬੋ ਆਹੋ ਇਹ ਕਹਿੰਦੇ ਸੀ ਜੀ ਅਸੀਂ ਸਰੋਜਾ ਸਾਹਿਬ ਨੂੰ ਮਿਲਣਾ ਅੱਛਾ। ਤੇ ਮੈਂ ਵਿੱਚ ਵਸੀਲਾ ਬਣ ਕੇ ਤੁਹਾਡੇ ਕੋਲ ਪਹੁੰਚਾਏ ਜੀ। ਵਾਹ ਵਾਹ ਬੜੀ ਮਿਹਰਬਾਨੀ ਤੇ ਉਹ ਪਿਛਲਿਆਂ ਦਾ ਵੀ ਦੱਸ ਉਹ ਦਿਓ ਆ ਮੇਰੇ ਨਾਲ ਆਇਆ ਜੀ। ਇਹ ਜੀ ਜੱਗਾ ਸਾਹਿਬ ਦੇ ਨਾਲ ਆ ਜੀ 204 ਤੋਂ 5 ਤੋਂ 205 ਤੋਂ ਆਏ ਹੈਗੇ ਮੇਰੇ ਨਾਲ ਜਾਂਦਾ ਮੇਰੇ ਦੋਸਤ ਆ ਤੁਹਾਨੂੰ ਮਿਲਣਾ ਹੈ ਤੇ ਮੈਂ ਇਹਨਾਂ ਨੂੰ ਲੈ ਕੇ ਆਇਆ। ਬੜੀ ਮਿਹਰਬਾਨੀ ਇਹ ਜਦੋਂ ਦਾ ਜੱਗੇ ਨੇ ਗਾਣਾ ਗਾਇਆ ਹਮਲੇ ਦਾ ਖਤਰਾ ਨਾ ਤਾਂ ਕਰਕੇ ਨਾਂ ਰੱਖਣਾ ਬੰਦੇ ਅੱਛਾ ਬੈਠੋ ਜੀ ਬੈਠੋ ਅੱਛਾ ਜੀ ਤੁਸੀਂ ਬੜੇ ਦਿਨ ਹੋ ਗਏ ਚਾਚਾ ਬੂਟਾ ਨਾਲ ਗੱਲਬਾਤ ਨਹੀਂ ਹੋਈ ਅਸੀਂ ਕਿਸੇ ਟਾਈਮ ਖਸੂਸੀ ਤੁਹਾਡੀ ਗੱਲਬਾਤ ਕਰਾਵਾਂਗੇ ਹੁਣ ਪ੍ਰਾਹੁਣੇ ਬੈਠੇ ਆ ਤੇ ਹੁਣ ਸਿਰਫ ਤੁਹਾਨੂੰ ਦਿਖਾ ਦਿੰਨੇ ਆ ਵੀ ਇਸ ਬੰਦੇ ਸਮੇਂ ਵੀ ਹੈਗਾ। ਵੀ ਲੜ ਕੇ ਚਲਿਆ ਗਿਆ ਜਾਂ ਉਂਝ ਚਲਿਆ ਗਿਆ ਹੈਗਾ ਹੈਗਾ ਹਿੱਲ ਕੇ ਦਿਖਾ ਦਿਓ ਇੰਜ ਦੇਖ ਲਿਆ ਠੀਕ ਹੈ ਤੇ ਗੱਲਬਾਤ ਅਸੀਂ ਕਰਾਉਂਦੇ ਆ ਤੇ ਡੰਗ ਦੇ ਵਿੱਚ ਠੀਕ ਹੈ ਕਰਾਂਗੇ ਮਿਹਰਬਾਨੀ, ਹਾਂਜੀ